ਇੱਕ ਸਪੈਸ਼ਲ ਜਿਹੜੀ ਆ ਬੁਲੇਟਿਨ ਇਮੀਗ੍ਰੇਸ਼ਨ ਦੇ ਬਾਬਤ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋਏ ਆ, ਕਿਉਂਕਿ ਕੱਲ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੱਕ ਬਹੁਤ ਹੀ ਵਧੀਆ ਜਿਹੜਾ ਡਿਸੀਜਨ ਲਿਆ ਹੈਗਾ, ਖਾਸ ਕਰਕੇ ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ, ਚਾਹੇ ਉਹ H1 ਤੇ ਹੈਗੇ ਆ, ਚਾਹੇ ਉਹ ਪੋਲੀਟੀਕਲ ਅਸਾਈਲਮ ਦੇ ਉੱਤੇ ਹੈਗੇ ਆ। ਬਹੁਤ ਸਾਰੇ ਲੋਕਾਂ ਨੇ ਪਿਛਲੇ ਮਹੀਨਿਆਂ ਦੇ ਵਿੱਚ ਆਪਣੀਆਂ ਜੌਬਸ ਵੀ ਲੂਜ਼ ਕਰ ਲਈਆਂ ਸੀਆਂ, ਕਈਆਂ ਦੇ ਕਮਰਸ਼ੀਅਲ ਲਾਇਸੈਂਸ ਵੀ ਜਿਹੜੇ ਖਤਮ ਹੋ ਗਏ, ਕਿਉਂਕਿ ਅੱਜ ਕੱਲ੍ਹ ਇੰਨਾ ਜ਼ਿਆਦਾ ਟਾਈਮ ਉਹ ਵਰਕ ਪਰਮਿਟ ਉਹਨੂੰ ਰਿਨਿਊਲ ਕਰਨ ਦੇ ਲਈ ਲੈ ਰਹੇ ਸੀ, ਤੇ ਉਹਦੇ ਨਾਲ ਕੰਪਨੀਆਂ ਨੇ ਜਿਹੜਾ ਉਹਨਾਂ ਨੂੰ ਲੇ ਆਫ ਕਰਨਾ ਸ਼ੁਰੂ ਕਰ ਦਿੱਤਾ, ਜਾਂ DMV ਨੇ ਲਾਇਸੈਂਸ ਰਿਨਿਊ ਨਹੀਂ ਕੀਤੇ। ਸੋ ਉਹਦੇ ਸੰਬੰਧ ਦੇ ਵਿੱਚ ਅੱਜ ਸਾਡੇ ਨਾਲ ਅਟਾਰਨੀ ਜੇ ਤਿਰਕੀਆਣਾ ਜੀ ਜੁੜੇ ਹੋਏ ਆ। ਜੇ ਜੀ ਆਇਆਂ ਨੂੰ, ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਜਿਸ ਤਰ੍ਹਾਂ ਮੈਂ ਡਿਸਕਸ ਕਰ ਰਿਹਾ ਸੀ, US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਨੇ ਕੱਲ ਇੱਕ ਟੈਂਪਰੇਰੀ ਫਾਈਨਲ ਰੂਲ ਆਰਡਰ ਕੀਤਾ ਆ, ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਤੇ ਕਦੋਂ ਉਹ ਇਫੈਕਟਿਵ ਹੋਣਾ। ਜੀ, ਸੋ ਕੱਲ ਉਹਨਾਂ ਨੇ ਰੂਲ ਜੀ ਪਾਸ ਕੀਤਾ, ਵੈਬਸਾਈਟ ਤੇ ਆਪਣੀ ਪਬਲਿਸ਼ ਕੀਤਾ ਸੀਗਾ। ਸੋ ਇਹ ਜਿਹੜਾ ਰੂਲ ਆ, ਇਹ ਕੀ ਕਹਿੰਦਾ ਹੈ ਕਿ ਕਈ ਜਿਹੜੇ ਵਰਕ ਪਰਮਿਟ ਆ, ਸਿਰਫ ਅਸਾਲਮ ਹੀ ਨਹੀਂ, ਉਸ ਤੋਂ ਇਲਾਵਾ ਵੀ ਜਿਹੜੇ ਬਾਕੀ ਹੋਰ ਵੀ ਵਰਕ ਪਰਮਿਟ ਸੀਗੇ, ਸੋ ਕਾਫੀ ਸਾਰੀਆਂ ਜਿਹੜੀਆਂ ਕੈਟੇਗਰੀ ਆ, ਉਹਨਾਂ ਨੂੰ 180 ਦਿਨ ਦੀ ਜਿਹੜੀ ਮੋਹਲਤ ਆਲਰੇਡੀ ਸੀਗੀ, ਪਰ ਸਾਰੇ ਵਰਕ ਪਰਮਿਟ ਨੂੰ ਇਹ ਨਹੀਂ ਸੀਗੀ। ਤੇ ਜਿਹਨਾਂ ਨੂੰ ਆਲਰੇਡੀ ਸੀਗੀ, ਉਹਨਾਂ ਨੂੰ ਇਹ ਕਹਿੰਦੇ ਆ ਕਿ ਉਹ ਜਿਹੜੇ 180 ਦਿਨ ਆ, ਉਹ ਵਧਾ ਕੇ ਇਹਨਾਂ ਨੇ 540 ਦਿਨ ਕਰ ਦੇਣੇ ਆ। ਸੋ 6 ਮਹੀਨੇ ਤੋਂ ਇਹ ਟਾਈਮ ਜਿਹੜਾ ਵਧਾ ਕੇ 18 ਮਹੀਨੇ ਇਹਨਾਂ ਨੇ ਕਰਤਾ। ਤੇ ਤੁਸੀਂ ਪੁੱਛਿਆ ਸੀਗਾ ਕਿ ਇਹ ਇਫੈਕਟਿਵ ਕਦੋਂ ਰੂਲ, ਇਹ ਮਈ 4, 2022 ਨੂੰ, ਅੱਜ ਤੋਂ ਮਤਲਬ ਇਹ ਰੂਲ ਇਫੈਕਟਿਵ ਹੈ ਜੀ। ਸੋ ਇਹ ਬਿਲਕੁਲ ਇੱਕਦਮ ਚੇਂਜ ਕਿਉਂ ਆਈ ਇਹ? ਸੋ ਪਹਿਲਾਂ ਤਾਂ ਇਹ ਸੀਗਾ, ਇੱਕ ਤਾਂ ਇਮੀਗ੍ਰੇਸ਼ਨ ਕਾਫੀ ਜਿਹੜੀ ਸੀਗੀ ਬਿਜ਼ੀ ਚੱਲ ਰਹੀ ਸੀਗੀ। ਉਹਨਾਂ ਨੇ ਜਿਹੜਾ ਮੇਨ ਗੱਲ ਤਾਂ ਇਹ ਹੈ ਕਿ ਕੋਈ ਰੂਲ ਜਾਂ ਨਵਾਂ ਤਾਂ ਇਦਾਂ ਦਾ ਬਣਿਆ ਨਹੀਂ, ਪਰ ਜਿਹੜੀ USCIS ਆ, ਉਹਨਾਂ ਦਾ ਕਾਫੀ ਬੈਕਲੌਗ ਚੱਲ ਰਿਹਾ ਸੀਗਾ। ਤੇ ਜਿਹੜੇ ਵਰਕ ਪਰਮਿਟ ਸੀਗੇ, ਪਹਿਲਾਂ ਤਾਂ 180 ਦਿਨ ਦੇ ਵਿੱਚ ਡਿਸਾਈਡ ਕਰ ਦਿੰਦੇ ਸੀਗੇ, ਤਾਂ ਕਰਕੇ ਉਹ ਰੂਲ ਜਿਹੜਾ ਉਹਨਾਂ ਨੇ ਬਣਾਇਆ ਸੀਗਾ। ਪਰ ਹੁਣ ਕਾਫੀ ਚਿਰਾਂ ਤੋਂ ਆਪਾਂ ਦੇਖ ਰਹੇ, ਪਿਛਲੇ 2-2.5 ਸਾਲਾਂ ਤੋਂ ਹੁਣ ਕੋਈ ਪੂਰਾ ਨਹੀਂ ਹੋ ਰਿਹਾ ਸੀਗਾ ਰਿਕੁਆਇਰਮੈਂਟ। 180 ਦਿਨਾਂ ਦੇ ਵਿੱਚ ਉਹ ਡਿਸੀਜਨ ਦੇ ਨਹੀਂ ਪਾ ਰਹੇ ਸੀਗੇ, ਤੇ ਕਾਫੀ ਸਾਰੇ ਜਿਹੜੇ ਲੋਕ ਸੀਗੇ, ਸਪੈਸ਼ਲੀ ਜਿਹੜੇ ਆਪਣੇ ਟਰੱਕਰਸ ਆ, ਉਹਨਾਂ ਨੂੰ ਕੰਮ ਜਿਹੜਾ ਕਹਿ ਲਓ ਛੱਡਣਾ ਪੈ ਰਿਹਾ ਸੀਗਾ ਇੱਕ ਤਰੀਕੇ ਨਾਲ। ਤੇ ਸਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਟਰੱਕ ਚਲਾਉਂਦਾ ਜਿਹੜਾ ਬੰਦਾ, ਉਹਦੇ ਵਿੱਚ ਤੇ ਜਦੋਂ ਉਹ ਨਹੀਂ ਚਲਾ ਸਕਦਾ, ਕਾਫੀ ਪੇ ਆਊਟ ਦਾ ਜਿਹੜਾ ਡਿਫਰੈਂਸ ਆ। ਸੋ ਇੰਪਲੋਇਮੈਂਟ ਗੈਪ, ਅਨਇੰਪਲੋਇਮੈਂਟ ਦਾ ਜਿਹੜਾ ਸੀਗਾ ਗੈਪ ਬਹੁਤ ਜ਼ਿਆਦਾ ਵੱਧ ਰਿਹਾ ਸੀਗਾ। ਸੋ ਇੱਕ ਤਾਂ ਇਹ ਚੀਜ਼ ਸੀਗੀ, ਤੇ ਦੂਸਰਾ ਇਹ ਹੈ ਕਿ ਕੋਵਿਡ ਦੇ ਕਰਕੇ ਕਾਫੀ ਇਹਨਾਂ ਨੂੰ ਆਰਥਿਕ ਤੰਗੀ ਵੀ ਜਿਹੜੀ ਸੀਗੀ ਇਮੀਗ੍ਰੇਸ਼ਨ ਨੂੰ, ਕਾਫੀ ਜਿਹੜਾ ਫਰਲੋ ਵਗੈਰਾ ਵੀ ਇਹਨਾਂ ਨੇ ਪਹਿਲਾਂ ਕੀਤੇ। ਫਿਰ ਇਹਨਾਂ ਦੇ ਜਿਹੜੇ ਹਾਇਰਿੰਗ ਫਰੀਜ਼ ਲੱਗ ਗਈ ਵਿੱਚ, ਆਪਾਂ ਦੇਖਿਆ 2021 'ਚ ਜਦੋਂ ਇਹ ਰਿਕਵਰ ਕਰ ਰਹੇ ਸੀਗੇ, ਤੇ ਇੱਕਦਮ ਹੀ ਜਿਹੜਾ ਕਹਿ ਲਓ ਕਿ ਵਰਕ ਪਰਮਿਟਾਂ ਦਾ ਜਿਹੜਾ ਲੋਡ ਸੀਗਾ ਬਹੁਤ ਜ਼ਿਆਦਾ ਵੱਧ ਗਿਆ ਇਹਨਾਂ ਤੇ। ਹੁਣ ਜਦੋਂ ਤੁਸੀਂ 1 ਸਾਲ ਦਾ ਦਿਓਗੇ, ਫਿਰ ਇਹਨਾਂ ਨੇ 2 ਸਾਲ ਦਾ ਕੀਤਾ ਵਰਕ ਪਰਮਿਟ। ਜਦੋਂ ਇਹਨਾਂ ਤੇ ਬਹੁਤ ਜ਼ਿਆਦਾ ਐਕਸਟੈਂਸ਼ਨ ਦੀ ਰਿਕੁਐਸਟ ਇਹਨਾਂ ਤੇ ਵੱਧ ਗਈਆਂ, ਕੰਮ ਇਹਨਾਂ ਦਾ ਵੱਧਦਾ ਗਿਆ, ਤੇ ਫਿਰ ਇਹਨਾਂ ਨੇ ਡਿਸਾਈਡ ਕੀਤਾ ਕਿ ਸਾਡੇ ਕੋਲ ਹੈਂਡਲ ਤਾਂ ਹੋ ਨਹੀਂ ਰਿਹਾ, ਇਸ ਤੋਂ ਚੰਗਾ ਇਹ ਹੈਗਾ ਕਿ ਇਹਨਾਂ ਨੂੰ 6 ਮਹੀਨੇ ਦੀ ਬਜਾਏ 18 ਮਹੀਨੇ ਕਰ ਦਿਓ, ਤਾਂ ਕਿ ਸਾਨੂੰ ਜਿਹੜਾ ਥੋੜਾ ਜਿਹਾ ਹੋਰ ਟਾਈਮ ਜਿਹੜਾ ਉਹ ਮਿਲ ਜਾਊਗਾ। ਜੀ। ਸੋ ਬਿਲਕੁਲ, ਜਿਸ ਤਰ੍ਹਾਂ ਤੁਸੀਂ ਟਰੱਕਰ ਦਾ ਵੀ ਦੱਸਿਆ, ਬਹੁਤ ਸਾਰੇ ਹੋਰ ਵੀ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਇੱਥੇ, ਟੈਸਲਾ ਜਾਂ ਹੋਰ ਕੰਪਨੀਆਂ 'ਚ ਕੰਮ ਕਰਦੇ ਸੀ। ਜਦੋਂ ਉਹਨਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ, ਤੇ ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਘਰ ਨੂੰ ਜਾਓ। ਇੱਕ ਪਾਸੇ ਤਾਂ ਅਮਰੀਕਾ ਦੇ ਵਿੱਚ ਜਿਹੜੇ ਇੰਪਲਾਈਜ਼ ਆ, ਉਹਨਾਂ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈਗੀ ਆ, ਇੰਪਲਾਇਰ ਨੂੰ ਕੰਮ ਹੀ ਨਹੀਂ ਲੱਭ ਰਹੇ ਹੈਗੇ, ਤੇ ਦੂਸਰੇ ਪਾਸੇ ਇਹ ਵੱਡੀ ਪ੍ਰੋਬਲਮ ਸੀ। ਸੋ ਇਹ ਇੱਕ ਬਹੁਤ ਵਧੀਆ ਜਿਹੜਾ ਡਿਸੀਜਨ ਹੋਇਆ, ਇਹਦੇ ਨਾਲ ਬਹੁਤ ਸਾਰੇ ਜਿਹੜੇ ਪਰਿਵਾਰ ਆ, ਉਹ ਜਿਹੜੇ ਫਾਈਨੈਂਸ਼ੀਅਲੀ ਠੀਕ ਰਹਿਣਗੇ, ਆਪਣੀਆਂ ਜਿਹੜੀਆਂ ਜੌਬਸ ਆ ਦੁਬਾਰਾ ਕੀ ਫਿਰ ਕਰ ਸਕਣਗੇ। ਇਹ ਜਿਹੜਾ ਰੂਲ ਆ, ਇਹ ਹੁਣ ਫੋਰ ਐਵਰ ਲਈ ਐਪਲੀਕੇਬਲ ਹੋਊਗਾ ਜਾਂ ਸਿਰਫ ਕੁਝ ਟਾਈਮ ਦੇ ਲਈ ਆ? ਨਹੀਂ ਜੀ, ਇਹ ਫੋਰ ਐਵਰ ਦਾ ਰੂਲ ਨਹੀਂ ਹੈਗਾ। ਉਹੀ ਥੋੜਾ ਜਿਹਾ ਲੋਕਾਂ ਨੂੰ ਭੁਲੇਖਾ ਵਾ। ਤੇ ਜਿੱਦਾਂ ਦੱਸਿਆ ਕਿ ਇੱਕਦਮ ਹੀ ਸੋਸ਼ਲ ਮੀਡੀਆ 'ਚ ਬੜੀ ਸਨਸਨੀ ਜੀ ਫੈਲ ਜਾਂਦੀ ਕਿ ਇੱਦਾਂ ਹੋ ਗਿਆ, ਚੇਂਜਸ ਹੋ ਗਿਆ, ਹੈ ਨਾ। ਤੇ ਸਾਨੂੰ ਵੀ ਫਿਰ ਆਫਿਸ 'ਚ ਬਹੁਤ ਜ਼ਿਆਦਾ ਕਾਲਾਂ ਇੱਕਦਮ ਹੀ ਆ ਜਾਂਦੀਆਂ ਜੇ। ਤਾਂ ਮੈਂ ਕਿਹਾ ਯਾਰ, ਅਪਡੇਟ ਤਾਂ ਇੱਦਾਂ ਦਾ ਆਇਆ ਨਹੀਂ। ਤਾਂ ਲੋਕੀ ਇਸ ਹਿਸਾਬ ਨਾਲ ਦੱਸਦੇ ਕਿ ਜਿੱਦਾਂ ਪਤਾ ਨਹੀਂ ਇਮੀਗ੍ਰੇਸ਼ਨ ਦਾ ਰਿਫਾਰਮ ਹੀ ਇੱਕ ਤਰੀਕੇ ਨਾਲ ਆ ਗਿਆ ਹੁੰਦਾ। ਸੋ ਇਹ ਟੈਂਪਰੇਰੀ ਇਹਨਾਂ ਨੇ ਮੈਜਰ ਲਿਆ, ਇਹਨਾਂ ਨੇ ਲੋਕਾਂ ਲਈ ਨਹੀਂ ਲਿਆ, ਇਹਨਾਂ ਨੇ ਪਹਿਲਾਂ ਆਪਣੇ ਲਈ ਲਿਆ। ਤਾਂ ਇਹਨਾਂ ਨੇ ਜਿਹੜਾ ਹੁਣ ਅਕਤੂਬਰ 27, 2023 ਤੱਕ ਇਹਨਾਂ ਨੇ ਕਿਹਾ ਆਪਾਂ ਮੈਜਰ ਲੈਣਾ, ਮਤਲਬ ਕਿ ਜਿਹੜਾ ਅਕਤੂਬਰ 27, 2023 ਤੋਂ ਬਾਅਦ ਫਿਰ ਦੁਬਾਰਾ ਇਹ ਜਿਹੜਾ ਨਾਰਮਲ 180 ਦਿਨ ਤੇ ਆ ਜਾਊਗਾ। ਸੋ ਇਹਨਾਂ ਨੇ ਆਪਣੇ ਆਪ ਨੂੰ ਕਹਿ ਲਓ ਇੱਕ ਕਿਸਮ ਦਾ ਟਾਈਮ ਦਿੱਤਾ ਕਿ ਅਕਤੂਬਰ 27, 2023 ਤੱਕ ਇਹਨਾਂ ਨੂੰ ਟਾਈਮ ਮਿਲ ਜਾਊਗਾ, ਕਿਉਂਕਿ ਆਟੋਮੈਟਿਕ ਐਕਸਟੈਂਸ਼ਨ ਮਿਲ ਜਾਣੀ। ਉਹ ਫਿਰ ਸਾਲ 'ਚ ਇਹਨਾਂ ਨੂੰ ਕੋਈ ਪੰਗਾ ਨਹੀਂ ਕਰਨਾ ਪੈਣਾ। ਤੇ ਉਹਦੇ ਵਿੱਚ ਇਹ ਕਹਿੰਦੇ ਕਿ ਆਪਾਂ ਜਿਹੜੇ ਇਹਨਾਂ ਨੇ ਨਵੇਂ ਪ੍ਰੀਮੀਅਮ ਪ੍ਰੋਸੈਸਿੰਗ ਦੀ ਸਰਵਿਸ, ਕਈ ਸਾਰੇ EAD ਵਾਲਿਆਂ ਨੂੰ ਨਹੀਂ, ਸਾਰੇ ਵਰਕ ਪਰਮਿਟ ਵਾਲਿਆਂ ਨੂੰ ਨਹੀਂ, ਕਈ ਵਰਕ ਪਰਮਿਟ ਵਾਲਿਆਂ ਨੂੰ ਇਹਨਾਂ ਨੇ ਜਿਹੜਾ $2500 ਲੈ ਕੇ ਜਾਂ 1750, ਜੇ ਪਤਾ ਨਹੀਂ ਸਾਨੂੰ ਕਿੰਨੇ ਪੈਸੇ ਲੈ ਕੇ ਇਹਨਾਂ ਨੇ ਪ੍ਰੀਮੀਅਮ ਸਰਵਿਸ ਜਿਹੜੀ ਦੇਣੀ ਹੈ, ਜਿਹਦੇ ਵਿੱਚ ਕਿ ਛੇਤੀ ਜਿਹੜਾ ਵਰਕ ਪਰਮਿਟ ਡਿਸਾਈਡ ਹੋ ਜਾਊਗਾ।
ਉਹ ਅਨਫੋਰਚੂਨੇਟਲੀ ਇਹਨਾਂ ਨੇ ਕਿਹਾ ਕਿ ਸਾਲਮ ਵਾਲੇ ਜਿਹੜੇ ਵਰਕ ਪਰਮਿਟ ਆ ਉਹਨਾਂ ਨੂੰ ਨਹੀਂ ਇਹਨਾਂ ਨੇ ਐਕਸਟੈਂਡ ਕਰਨੀ। ਸੋ ਇਹਨਾਂ ਨੇ ਕੀ ਦੇਖਣਾ ਹੁਣ ਕਿ ਇਹਨਾਂ ਦਾ ਜਿਹੜਾ ਗੋਲ ਇਹ ਆ ਕਿ ਅਕਤੂਬਰ 27 2023 ਦੀ ਡੇਟ ਇਹਨਾਂ ਨੇ ਇਸ ਹਿਸਾਬ ਨਾਲ ਰੱਖੀ ਆ ਕਿ ਕਹਿੰਦੇ ਕਿ ਬਾਏ ਦੈਟ ਟਾਈਮ ਇਹਨਾਂ ਦਾ ਜਿਹੜਾ ਗੋਲ ਹੋਗਾ ਕਿ 3 ਮਹੀਨੇ ਤੋਂ 6 ਮਹੀਨੇ ਦੇ ਵਿੱਚ ਸਾਰੇ EAD ਦੇ ਨਿਪਟਾਰੇ ਕਰਨੇ ਆ। ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਇਹ ਲੱਗਦਾ ਕਿ ਤਦ ਤੱਕ ਇਹ ਬੈਕ ਟੂ ਨਾਰਮਲ ਆ ਜਾਣਗੇ ਤੇ ਟੈਂਪਰੇਰੀਲੀ ਇਹਨਾਂ ਨੇ ਜਿਹੜਾ ਇਹ ਮੇਜਰ ਆਪਣੇ ਵਾਸਤੇ ਇਹਨਾਂ ਨੇ ਜਿਹੜਾ ਇਹ ਲਿਆ ਜੀ। ਸੋ ਇਹ ਹਰ ਇੱਕ ਲਈ EAD ਜਿਹੜਾ ਐਪਲੀਕੇਬਲ ਆ ਜਾਂ ਕੁਝ ਕੈਟਾਗਰੀਜ਼ ਦੇ ਲਈ ਆ? ਨਹੀਂ ਜੀ, ਇਹ ਸਿਰਫ ਕੁਝ ਕੈਟਾਗਰੀ ਲਈ ਐਪਲੀਕੇਬਲ ਆ। ਸੋ ਕਾਫੀ ਸਾਰੇ ਜਿਹੜੇ ਵਰਕ ਪਰਮਿਟ ਆ ਉਹ ਉਹਨਾਂ ਤੇ 180 ਦਿਨ ਵਾਲਾ ਰੂਲ ਵੀ ਜਿਹੜਾ ਨਹੀਂ ਲੱਗਦਾ ਸੀਗਾ। ਸੋ ਜਿੱਦਾਂ ਵਾਵਾ ਹੋ ਗਿਆ, ਅਸਾਈਲਮ ਵਾਲੇ ਜਿਹੜੇ ਕੇਸ ਹੋ ਗਏ, ਜਾਂ ਜਿਹਨਾਂ ਦਾ ਗ੍ਰੀਨ ਕਾਰਡ ਸੀਗਾ ਐਡਜਸਟਮੈਂਟ ਆਫ ਸਟੇਟਸ ਪੈਂਡਿੰਗ ਆ, ਜਾਂ ਜਿਹੜੇ E2 ਵਾਲੇ ਸੀਗੇ TPS ਜਿਹਨਾਂ ਨੂੰ ਮਿਲਿਆ ਹੋਇਆ ਜਾਂ ਕਿਸੇ ਨੂੰ ਵਿਦ ਹੋਲਡਿੰਗ ਮਿਲੀ ਆ, ਤੇ ਅਸਾਈਲੀ ਰਿਫਿਊਜੀ ਵਾਲੀ ਜਿਹੜੀ ਕੈਟਾਗਰੀਜ਼ ਆ ਉਹਨਾਂ ਤੇ ਹੀ ਇਹ ਜਿਹੜਾ ਸੀਗਾ ਰੂਲ ਇਹ ਲਾਗੂ ਹੁੰਦਾ ਸੀਗਾ। ਤੇ ਕਾਫੀ ਸਾਰੇ ਜਿਹੜੇ ਵਰਕ ਪਰਮਿਟ ਆ ਇਹਦੇ ਵਿੱਚ ਆਲਰੇਡੀ ਕਵਰਡ ਨਹੀਂ ਹੁੰਦੇ ਸੀ, ਨਾ ਹੀ ਅੱਗੇ ਹੋਣੇ ਆ ਜੀ। ਸੋ ਜਿਹੜਾ ਇਹ ਐਗਜ਼ੈਕਟ 540 ਡੇ ਪੀਰੀਅਡ ਆ ਇਹ ਹਰ ਇੱਕ ਲਈ ਦਿੱਤਾ ਗਿਆ ਹੈ? ਇਹਦੇ ਵਿੱਚ ਕਾਈਂਡ ਆਫ ਮਤਲਬ ਕੀ ਹੈ ਕਿ ਜਿਹੜਾ ਟੋਟਲ ਟਾਈਮ ਹੈ ਨਾ ਉਹ ਸਾਰਿਆਂ ਨੂੰ 540 ਦਿਨ ਤੱਕ ਦੀ ਐਕਸਟੈਂਸ਼ਨ ਮਿਲਣੀ ਹੈ। ਹੁਣ ਇਹਦੇ ਵਿੱਚ 3-4 ਸਿਨੈਰੀਓ ਜਿਹੜੇ ਉਹ ਆ ਜਾਂਦੇ ਆ, ਉਹ ਆਪਾਂ ਡਿਸਕਸ ਕਰ ਸਕਦੇ ਹਾਂ। ਸੋ ਪਹਿਲਾਂ ਤਾਂ ਇਹ ਹੈ ਕਿ ਦੇਖੋ ਕਿ ਇੱਕ ਸਾਲਮ ਵਾਲਾ ਬੰਦਾ, ਉਹਦੀ ਐਗਜ਼ਾਮਪਲ ਲੈ ਲਈਏ ਕਿਉਂਕਿ ਜ਼ਿਆਦਾ ਆਪਣੇ ਜਿਹੜੇ ਸੁਣਨ ਵਾਲੇ ਆ ਉਹ ਸਾਲਮ ਵਾਲੇ ਹੀ ਹੈ ਜੀ। ਤਾਂ ਮੰਨ ਲਓ ਕਿ ਕਿਸੇ ਦਾ ਵਰਕ ਪਰਮਿਟ ਸੀਗਾ ਆਲਰੇਡੀ ਪੈਂਡਿੰਗ ਸੀਗਾ ਤੇ 180 ਦਿਨ ਤੋਂ ਜ਼ਿਆਦਾ ਉਹਨੂੰ ਹੋ ਗਿਆ, ਮਤਲਬ ਕਿ ਉਹਨੇ ਹੁਣ ਆਲਰੇਡੀ ਕੰਮ ਛੱਡਤਾ ਹੈ ਨਾ ਤੇ ਉਹਦੀ ਵਰਕ ਪਰਮਿਟ ਆਲਰੇਡੀ ਐਕਸਪਾਇਰ ਹੋ ਚੁੱਕਿਆ। ਸੋ ਇਦਾਂ ਦੇ ਕਾਫੀ ਜ਼ਿਆਦਾ ਕੇਸ ਜਿਹੜੇ ਉਹ ਹੈਗੇ ਆ। ਸੋ ਇਹਨਾਂ ਨੇ ਕੀ ਕਿਹਾ ਕਿ ਤੁਹਾਨੂੰ ਜਿਹੜਾ 540 ਦਿਨ ਤੁਹਾਨੂੰ ਜਿਹੜੇ ਦੇਣੇ ਆ ਉਹ ਉਦੋਂ ਤੋਂ ਦੇਣੇ ਆ ਜਦੋਂ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋਇਆ ਸੀਗਾ। ਉਹਨਾਂ ਨੂੰ ਨਵਾਂ ਇਹਨਾਂ ਨੇ 540 ਦਿਨ ਦਾ ਪੀਰੀਅਡ ਨਹੀਂ ਦੇਣਾ ਜੀ। ਫੋਰ ਐਗਜ਼ਾਮਪਲ ਮੰਨ ਲਓ ਕਿ ਕਿਸੇ ਦਾ ਪਿਛਲੇ ਨਵੰਬਰ ਦਾ ਐਕਸਪਾਇਰ ਹੋਇਆ ਤਾਂ ਉਹਦੇ ਜਿਹੜੇ 540 ਦਿਨ ਹੈਗੇ ਆ ਉਹ ਨਵੰਬਰ ਤੋਂ ਹੀ, ਜਦੋਂ ਉਹਦਾ ਐਕਸਪਾਇਰ ਹੋਇਆ ਉਦੋਂ ਤੋਂ ਸ਼ੁਰੂ ਹੋਣੇ ਆ, ਉਹਨੂੰ ਨਵਾਂ 540 ਦਿਨ ਦਾ ਪੀਰੀਅਡ ਨਹੀਂ ਮਿਲਣਾ। ਸੋ ਕਾਫੀ ਸਾਰੇ ਕੇਸ ਇਦਾਂ ਦੇ ਆ, ਜਿੱਦਾਂ ਆਪਾਂ ਨੂੰ ਸ਼ੋਅ 'ਚ ਵੀ ਕਾਲ ਕਰਦੇ ਸੀਗੇ ਕਿ ਮੇਰਾ 1.5 ਸਾਲ ਹੋ ਗਿਆ ਪੈਂਡਿੰਗ ਆ, ਹੈ ਨਾ। ਹੁਣ ਉਹ ਬੰਦਾ ਜਿਹੜਾ ਉਹਦਾ 1 ਸਾਲ ਜਿਹੜਾ ਸੀਗਾ ਉਹ ਕਹਿ ਲਓ ਤੁਸੀਂ ਆਲਰੇਡੀ ਮਾਰਿਆ ਗਿਆ, ਉਹਨੂੰ 540 ਨਹੀਂ ਮਿਲਣਾ, ਉਹਨੂੰ 1 ਸਾਲ ਵਿੱਚ ਉਹਦੀ ਮਾਈਨਸ ਹੋ ਜਾਣਾ, ਉਹਨੂੰ ਫਿਰ ਆਹੀ ਆਪਣੇ 6 ਮਹੀਨੇ ਦੇ ਟਾਈਮ ਮਿਲਣਾ, ਹੈ ਨਾ। ਸੋ ਇੱਕ ਤਾਂ ਉਹ ਕੈਲਕੂਲੇਸ਼ਨ ਹੋ ਗਈ। ਸੋ ਹੁਣ ਦੂਜਾ ਉਹ ਵਾਲੇ ਕੇਸ ਆ ਗਏ ਜਿਹਨਾਂ ਦੀ ਐਪਲੀਕੇਸ਼ਨ ਆਲਰੇਡੀ ਅਜੇ ਪੈਂਡਿੰਗ ਆ ਤੇ 180 ਦਿਨ ਦੇ ਵਿੱਚ ਜਿਹੜੇ ਚੱਲ ਰਹੇ ਆ, ਮਤਲਬ ਕਿ ਉਹਨਾਂ ਦੇ ਅਜੇ ਐਕਸਟੈਂਸ਼ਨ ਪੀਰੀਅਡ ਜਿਹੜਾ ਸੀਗਾ ਉਹ ਖਤਮ ਨਹੀਂ ਹੋਇਆ। ਤੇ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਜਦੋਂ ਤੁਹਾਡਾ ਖਤਮ ਹੋਊਗਾ ਉਸ ਤੋਂ ਬਾਅਦ, ਤੁਹਾਡਾ ਜਿਸ ਤਰੀਕ ਨੂੰ ਖਤਮ ਹੋਊਗਾ ਉਸ ਤੋਂ ਬਾਅਦ ਤੁਹਾਡੇ ਜਿਹੜੇ 540 ਦਿਨ ਦੀ ਤੁਹਾਨੂੰ ਐਕਸਟੈਂਸ਼ਨ ਮਿਲਣੀ ਹੈ। ਤੇ ਉਹ ਲੋਕਾਂ ਨੂੰ 540 ਤੋਂ ਕਾਈਂਡ ਆਫ ਲਾਈਕ ਜ਼ਿਆਦਾ ਦਿਨ ਮਿਲ ਜਾਣੇ ਆ, ਰਾਈਟ, ਜਦੋਂ ਉਹਨਾਂ ਦੀ ਵਰਕ ਪਰਮਿਟ ਜਿਹੜਾ ਖਤਮ ਹੋਇਆ। ਸੋ ਇਹ ਹੁਣ ਆਪਣੀ ਕੈਲਕੂਲੇਸ਼ਨ ਹੈ ਕਿ ਕਿਹਦਾ ਕਦੋਂ ਵਰਕ ਪਰਮਿਟ ਖਤਮ ਹੋ ਰਿਹਾ ਤੇ ਉਹਨੂੰ 540 ਦਿਨ ਮਿਲਣੇ ਆ ਕਿ ਨਹੀਂ ਮਿਲਣੇ ਆ। ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਆ ਕਿ ਮਿਲਣੇ ਉਹਨੂੰ ਹੀ ਆ ਜਿਹੜੇ 540 ਦਿਨ ਜਿਹਨੇ ਟਾਈਮ ਸਰ ਆਪਣੀ ਜਿਹੜੀ ਐਪਲੀਕੇਸ਼ਨ ਆ ਉਹ ਫਾਈਲ ਕੀਤੀ ਆ ਜੀ। ਕਈ ਇਦਾਂ ਦੇ ਵੀ ਬੰਦੇ ਆ ਉਹਨਾਂ ਨੇ ਟਾਈਮ ਸਰ ਨਹੀਂ ਕੀਤੀ, ਉਹਨਾਂ ਦਾ ਵਰਕ ਪਰਮਿਟ ਆਲਰੇਡੀ ਐਕਸਪਾਇਰ ਹੋ ਗਿਆ ਸੀਗਾ ਤੇ ਉਹਨਾਂ ਨੇ ਉਦੋਂ ਐਕਸ਼ਨ ਨਹੀਂ ਲਿਆ, ਮੰਨ ਲਓ ਉਹਦੇ ਗੈਪ ਪੈ ਗਿਆ, ਉਹਨਾਂ ਨੂੰ ਕੋਈ ਐਕਸਟੈਂਸ਼ਨ ਨਹੀਂ ਮਿਲਣੀ ਕਿਉਂਕਿ ਐਕਸਟੈਂਸ਼ਨ ਟਾਈਮਲੀ ਫਾਈਲ ਹੋਇਆ ਨਾ। ਜਿਹਨਾਂ ਨੇ ਆਪ ਲੇਟ ਫਾਈਲ ਕੀਤਾ, ਇਮੀਗ੍ਰੇਸ਼ਨ ਕਹਿੰਦੀ ਕਿ ਉਹਨਾਂ ਨੂੰ ਇਹ ਜਿਹੜਾ ਆਪਾਂ ਸਹੂਲੀਅਤ ਉਹ ਪ੍ਰੋਵਾਈਡ ਨਹੀਂ ਕਰਨੀ ਜੀ। ਸੋ ਹੁਣ ਇੱਕ ਮੇਰਾ ਕੁਐਸਚਨ ਹੋਰ ਆ ਵੀ ਬਹੁਤ ਸਾਰੇ ਜਿਹੜੇ ਲੋਕ ਕੰਪਨੀਆਂ ਨੇ ਉਹਨਾਂ ਨੂੰ ਜਿੱਦਾਂ ਲੇ ਆਫ ਕਰਤਾ ਜਾਂ ਜਾਣ ਦਿੱਤਾ ਵੀ ਤੁਹਾਡਾ ਤਾਂ ਵਰਕ ਪਰਮਿਟ ਐਕਸਪਾਇਰ ਹੋਇਆ, ਲੀਗਲੀ ਅਸੀਂ ਤੁਹਾਨੂੰ ਹਾਇਰ ਨਹੀਂ ਕਰ ਸਕਦੇ, ਜਾਂ ਜਿਹੜੀ DMV ਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਆ ਉਹਨਾਂ ਨੇ ਲਾਇਸੈਂਸ ਰਿਨਿਊ ਨਹੀਂ ਕੀਤੇ ਵੀ ਤੁਹਾਡਾ ਵਰਕ ਪਰਮਿਟ ਐਕਸਪਾਇਰ ਹੋ ਗਿਆ। ਸੋ ਉਹ ਲੋਕ ਉੱਥੇ ਜਾ ਸਕਦੇ ਜਾਂ ਉਹਨਾਂ ਨੂੰ ਕੋਈ ਜਿਹੜੀ ਆ ਨਿਊਜ਼ ਲੈ ਕੇ ਜਾਣੀ ਆ, ਜਾਂ ਆਟੋਮੈਟਿਕਲੀ ਉਹਨਾਂ ਨੂੰ ਪਤਾ ਹੋਊਗਾ ਵੀ ਹਾਂ ਇਹ ਐਕਸਟੈਂਸ਼ਨ ਹੋ ਗਿਆ, ਜਾਂ ਕਿਸੇ ਤਰ੍ਹਾਂ ਦਾ ਲੈਟਰ ਭੇਜੂਗੇ USCIS ਵਾਲੇ ਸਾਰਿਆਂ ਨੂੰ? ਜਿਹੜਾ ਹੁਣ ਕੀ ਹੈ ਕਿ ਜਿਹਨਾਂ ਨੇ ਤਾਂ ਨਵਾਂ ਫਾਈਲ ਕਰਨਾ ਐਕਸਟੈਂਸ਼ਨ, ਉਹਨੂੰ ਤਾਂ ਰਿਸੀਟ ਨੋਟਿਸ ਆ ਜਾਂਦਾ ਸੀਗਾ, ਉਹਦੇ ਉੱਤੇ ਆਲਰੇਡੀ ਲਿਖਿਆ ਹੁੰਦਾ ਸੀਗਾ ਕਿ ਤੁਹਾਡੀ 180 ਦਿਨ ਦੀ ਹੋ ਗਈ ਆ। ਸੋ ਉਹਨਾਂ ਨੂੰ ਤਾਂ ਉਹਨਾਂ ਨੇ ਨਵਾਂ ਵਾਲਾ ਦੇ ਦੇਣਾ ਕਿ ਤੁਹਾਡਾ 540 ਦਿਨ ਦਾ ਕਰਤਾ ਸਿੱਧੇ, ਉਹਨਾਂ ਨੂੰ ਤਾਂ DMV ਦੇ ਕੋਲ ਜਾ ਕੇ ਕੋਈ ਪ੍ਰੋਬਲਮ ਨਹੀਂ ਹੋਣੀ ਜੀ। ਹੁਣ ਜਿਹੜੇ ਬਾਕੀ ਦੇ ਕੇਸ ਜਿਹੜੇ ਪੈਂਡਿੰਗ ਆ, ਉਹ ਕੇਸਾਂ ਦੇ ਵਿੱਚ ਕੀ ਹੈਗਾ ਕਿ ਉਹਨਾਂ ਨੂੰ ਇਹੀ ਸਾਰਾ ਜਿਹੜਾ ਇਮੀਗ੍ਰੇਸ਼ਨ ਦੀ USCIS ਦੀ ਜੇ ਵੈਬਸਾਈਟ ਤੇ ਜਾਣ ਤੇ ਉੱਥੋਂ ਦੀ ਉਹਨਾਂ ਨੂੰ ਪ੍ਰਿੰਟ ਆਊਟ ਮਿਲ ਜਾਣਾ, ਉਹਨਾਂ ਨੂੰ ਪ੍ਰਿੰਟ ਆਊਟ ਕਰਕੇ ਲੈ ਕੇ ਜਾਣਾ ਪੈਣਾ। ਸੋ ਪੰਗਾ ਇਹੀ ਆ ਕਿ ਈਵਨ ਜਿਹੜੇ ਕਹਿ ਲਓ ਸਿਲੀਕਨ ਵੈਲੀ ਦੇ ਜਿਹੜੇ ਸਾਡੇ ਕਈ ਕਲਾਇੰਟ ਆ, ਚੰਗੀਆਂ ਭਲੀਆਂ ਜਿਹੜੀਆਂ ਟੈਕ ਵਾਲੀਆਂ ਕੰਪਨੀਆਂ, ਉਹਨਾਂ ਦੇ ਜਿਹੜੇ EMPLOYER ਆ ਉਹਨਾਂ ਨੂੰ ਜਦੋਂ ਤੁਸੀਂ ਦੱਸਦੇ ਸੀਗੇ ਕਿ ਮੈਨੂੰ ਆਹ ਦੇਖੋ ਆਟੋਮੈਟਿਕ ਐਕਸਟੈਂਸ਼ਨ ਮਿਲੀ ਆ, ਕਈ ਵਾਰੀ ਉਹਨਾਂ ਦੇ ਜਿਹੜੇ HR ਆ ਉਹ ਕੁੰਡੀ ਫਸਾ ਕੇ ਬਹਿ ਜਾਂਦੇ ਸੀਗੇ ਕਿ ਨਹੀਂ ਇਹਨੂੰ ਆਪਾਂ ਮੰਨਦੇ ਨਹੀਂ, ਸਾਨੂੰ ਐਕਚੁਅਲ ਜਿਹੜਾ ਵਰਕ ਪਰਮਿਟ ਆ ਉਹ ਪ੍ਰੋਡਿਊਸ ਕਰੋ ਜੀ। ਸੋ ਏਦਾਂ ਹੀ ਕਈ ਸਟੇਟਸ ਦੇ ਜਿਹੜੇ DMV ਆ ਉਹ ਇੰਨਾ ਹੀ ਐਡਵਾਂਸ ਨਹੀਂ ਹੈਗੇ, ਉਹਨੂੰ ਥੋੜੀ ਕੈਚਿੰਗ ਅਪ ਦੀ ਲੋੜ ਹੁੰਦੀ ਹੈ, ਹਨਾ। ਸੋ ਕਾਫੀ ਲੋਕਾਂ ਨੂੰ ਭਾਵੇਂ ਇਹ ਰੂਲ 540 ਦੇ ਨਾਲ ਆ ਵੀ ਗਿਆ, ਪਰ ਜਿਹੜਾ EMPLOYER ਆ ਜਾਂ ਜਿਹੜਾ DMV ਆ
ਉਹਨਾਂ ਨੂੰ ਉਹ ਜਿਹੜੇ ਪੰਗੇ ਆ ਉਹ ਪੈਂਦੇ ਰਹਿਣੇ ਆ, ਕਿਉਂਕਿ ਜਿਹੜਾ ਸਿਸਟਮ ਉਹਦਾ ਸਲੋ ਹੀ ਆ। ਹੁਣ ਸਾਰੇ DMV ਦੇ EMPLOYEEਆਂ ਨੂੰ ਤਾਂ ਰਾਤੋਂ ਰਾਤ ਟ੍ਰੇਨਿੰਗ ਦਿੱਤੀ ਨਹੀਂ ਜਾ ਸਕਦੀ। ਜੀ ਤੇ ਇਹਦੇ ਨਾਲ ਇਹ ਆ ਕਿ ਜਿਹੜੇ ਕੈਲੀਫੋਰਨੀਆ ਜਾਂ ਕਈ ਹੋਰ ਸਟੇਟ ਆ, ਉੱਥੇ ਜਿਹੜੇ ਕੱਚੇ ਬੰਦੇ ਆ ਉਹ ਆਪਣਾ ਲਾਇਸੈਂਸ ਰੀਨਿਊ ਕਰਾ ਸਕਦੇ ਜਾਂ ਬਣਾ ਸਕਦੇ ਆ। ਕੈਲੀਫੋਰਨੀਆ 'ਚ AB60 ਪ੍ਰੋਗਰਾਮ ਦੇ ਥੱਲੇ ਬਣਾ ਸਕਦੇ ਆ। ਸੋ ਉਹਨਾਂ ਨੂੰ ਟੂ ਬਿਗਨ ਵਿਦ ਜਿਹੜਾ ਕਹਿ ਲਓ ਕਿ ਡਰਾਈਵਰ ਲਾਇਸੈਂਸ ਗੱਡੀ ਵਾਲਾ ਹੁੰਦਾ, ਉਹਦੇ ਲਈ ਜਿਹੜਾ ਸੀਗਾ ਵਰਕ ਪਰਮਿਟ, ਸੋਸ਼ਲ ਸਿਕਿਉਰਿਟੀ ਦੀ ਲੋੜ ਪੈਂਦੀ ਨਹੀਂ ਸੀਗੀ। ਪਰ ਇਹ ਜੀ। ਆ ਕਿ ਹੁਣ ਕਮਰਸ਼ੀਅਲ ਲਾਇਸੈਂਸ ਨਹੀਂ ਇਹਨਾਂ ਨਾਲ ਬਣ ਸਕਦੇ। ਇਹ ਜਿਹੜੇ ਕੱਚੇ ਪ੍ਰੋਗਰਾਮ ਇਹਨਾਂ ਨਾਲ ਦੂਜੇ ਰੈਗੂਲਰ ਲਾਇਸੈਂਸ ਜਿਹੜੇ ਸੀਗੇ, ਡੋਰਡੈਸ਼ ਵਗੈਰਾ ਜਿਹੜੇ ਕਰਦੇ ਸੀਗੇ, ਉਬਰ ਚਲਾਉਂਦੇ ਸੀਗੇ, ਉਹਨਾਂ ਦੇ ਜਿਹੜੇ ਲਾਇਸੈਂਸ ਸੀਗੇ ਉਹ ਰੀਨਿਊ ਹੋ ਜਾਂਦੇ ਸੀਗੇ। ਜੀ ਸੋ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, USA ਦੇ ਵਿੱਚ USCIS ਨੇ ਅਨਾਉਂਸ ਕੀਤਾ ਹੈ, ਬਹੁਤ ਹੀ ਵਧੀਆ ਖਬਰ ਆ। ਜਿਨ੍ਹਾਂ ਲੋਕਾਂ ਦੇ ਵਰਕ ਪਰਮਿਟ ਐਕਸਪਾਇਰ ਹੋ ਗਏ ਸੀ ਜਾਂ 6 ਮਹੀਨੇ ਹੋ ਚੁੱਕੇ ਆ, ਉਹਨਾਂ ਨੇ 1 ਸਾਲ ਦੀ ਹੋਰ ਐਕਸਟੈਂਸ਼ਨ ਦੇ ਦਿੱਤੀ। ਸੋ ਟੋਟਲ 1.5 ਸਾਲ ਦੀ ਜਿਹੜੀ ਐਕਸਟੈਂਸ਼ਨ ਆ ਉਹ ਹੁਣ ਮਿਲ ਜਾਣੀ ਹੈਗੀ ਆ। ਸੋ ਇਹਦੇ ਨਾਲ ਇੱਕ ਵਾਰੀ ਫੇਰ ਦੱਸਦੀ ਜਾਈਏ, ਜੇ ਤੁਹਾਨੂੰ ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਵੀ ਕੁਐਸਚਨ ਆ ਤਾਂ ਤੁਸੀਂ ਜੇ ਤਿਰਕੀ ਆਣਾ ਉਹਨਾਂ ਦੇ ਆਫਿਸ 415 909 0503 415 909 0503 ਤੇ ਕਾਲ ਕਰ ਸਕਦੇ ਹੋ। ਬਹੁਤ ਵਾਰ ਸਾਨੂੰ ਵੀ ਕਾਲਸ ਆਉਂਦੀਆਂ ਰਹਿੰਦੀਆਂ ਵੀ ਫੋਨ ਰਿਟਰਨ ਨਹੀਂ ਹੁੰਦਾ ਜਾਂ ਚੱਕਦੇ ਨਹੀਂ। ਉਹ ਵਾਰ-ਵਾਰ ਕਹਿੰਦੇ ਆ ਵੀ ਹਮੇਸ਼ਾ ਸਾਡਾ ਜਿਹੜਾ ਮੈਸੇਜ ਸਾਨੂੰ ਛੱਡੋ WhatsApp ਦੇ ਉੱਤੇ ਜਾਂ ਟੈਕਸਟ ਮੈਸੇਜ, ਤੇ ਤੁਹਾਨੂੰ ਜਿਹੜੀ ਕਾਲ ਆ ਉਹ ਵਾਪਸ ਆਊਗੀ। ਜੀ ਮਾਫੀ ਚਾਹੁੰਦੇ ਹਾਂ ਜੀ, ਕਾਲ ਦੀ ਨਾ ਵੋਲਿਊਮ ਬਹੁਤ ਜ਼ਿਆਦਾ, ਤੇ ਸਾਨੂੰ ਜਿਹੜਾ ਕਾਲ ਵਾਲਾ ਜਿਹੜਾ ਸਾਡਾ ਸਿਸਟਮ ਆ ਉਹਨੂੰ ਸੈੱਟ ਕਰਦੇ ਮੇਰੇ ਹਿਸਾਬ ਨਾਲ ਉਹਨੂੰ ਮਹੀਨਾ 2 ਮਹੀਨੇ ਦਾ ਟਾਈਮ ਜਿਹੜਾ ਹੋਰ ਲੱਗ ਜਾਣਾ। ਕਾਫੀ ਦਰਸ਼ਕਾਂ ਨੇ ਵੀ ਪਿਆਰ ਦਿੱਤਾ, ਆਨਲਾਈਨ ਵੀ, ਰੇਡੀਓ ਸੁਣਨ ਵਾਲਿਆਂ ਨੇ ਵੀ। ਸੋ ਇਹ ਹੈ ਕਿ ਆਪਣੇ ਵੱਲੋਂ ਆਪਾਂ ਬੈਸਟ ਕਰੀ ਦੀ ਆ, ਪਰ ਸਾਨੂੰ ਪਤਾ ਹੀ ਆਲਰੇਡੀ ਕਿ ਉਸ ਚੀਜ਼ 'ਚ ਥੋੜੀ ਮਾਤ ਖਾ ਰਹੇ ਆ, ਤੇ ਉਹ ਆਪਾਂ ਐਡਮਿਟ ਵੀ ਕਰਦੇ ਆ। ਸੋ ਇਹ ਹੈ ਕਿ ਥੋੜਾ ਜਿਹਾ ਸਬਰ ਰੱਖੋ। ਹੁਣ ਕਈ ਕੀ ਹੈ ਕਿ ਜਾ ਕੇ ਕਮੈਂਟ ਪਾ ਦਿੰਦੇ, ਗਰਮ ਹੋ ਜਾਂਦੇ, ਏਦਾਂ ਕਿ ਜਿੰਨੇ ਸਾਡੇ ਸਟਾਫ ਆ ਉਹਦੇ ਹਿਸਾਬ ਨਾਲ ਹੀ ਆਪਾਂ ਐਕਟ ਕਰ ਸਕਦੇ ਹਾਂ। ਸੋ ਆਪਣੇ ਵੱਲੋਂ ਬੈਸਟ ਕਰ ਰਹੇ ਹਾਂ, ਬੈਸਟ ਸਰਵਿਸ ਦੇਵਾਂਗੇ। ਸੋ ਸਾਨੂੰ ਥੋੜਾ ਜਿਹਾ ਟਾਈਮ ਦਿਓ ਤੇ ਆਪਾਂ ਉਹ ਵਾਲਾ ਜਿਹੜੀ ਆਪਣੀ ਕਮੀ ਆ ਉਹਨੂੰ ਆਪਾਂ ਛੇਤੀ ਜਿਹੜਾ ਹੈਗਾ ਪੂਰੀ ਕਰਾਂਗੇ। ਜੀ ਸੋ ਬਿਲਕੁਲ ਸਰੋਤਿਓ, ਇਹ ਇੱਕ ਬ੍ਰੇਕਿੰਗ ਨਿਊਜ਼ ਸੀ, ਇਸ ਕਰਕੇ ਸਪੈਸ਼ਲੀ ਆਪਾਂ ਜੇ ਤਿਰਕੀ ਆਣਾ ਉਹਨਾਂ ਨੂੰ ਸਪੈਸ਼ਲੀ ਲੈ ਕੇ ਆਏ। ਹਾਲਾਂਕਿ ਉਹਨਾਂ ਦੀਆਂ ਅਪਾਇੰਟਮੈਂਟ ਸੀਗੀਆਂ, ਤੇ ਬਾਕੀ ਜਿਹੜਾ ਸਾਡਾ ਇੱਕ ਸਪੈਸ਼ਲ ਪ੍ਰੋਗਰਾਮ ਇਮੀਗ੍ਰੇਸ਼ਨ ਨੂੰ ਹਰ ਸ਼ਨੀਚਰਵਾਰ ਨੂੰ ਕੈਲੀਫੋਰਨੀਆ ਸਮੇਂ ਦੇ ਮੁਤਾਬਿਕ ਸਵੇਰ ਦੇ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਹੁੰਦਾ। ਤੁਸੀਂ ਜਿਹੜਾ ਹੁਣ ਆਉਣ ਵਾਲਾ ਸ਼ਨੀਚਰਵਾਰ ਆ ਉਹਦੇ ਵਿੱਚ ਹੋਰ ਡਿਟੇਲ ਜਿਹੜੀ ਇਹਦੇ ਬਾਰੇ ਹੋਊਗੀ ਉਹ ਡਿਸਕਸ ਕਰਾਂਗੇ। ਸੋ ਇੱਥੇ ਹੀ ਇੱਕ